ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਦੀਪਕ ਸ਼ਰਮਾ ਜੀ, ਜੋ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਨੇ ਤੇ ਉਸਦੇ ਦੱਸਦੇ ਨੇ ਕਿ ਅਸਲ ਖਬਰਾਂ ਦੇ ਪਿੱਛੇ ਕੀ ਹੁੰਦਾ ਆ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 408272 2500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਹਨਾਂ ਤੋਂ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਕਰਵਾ ਸਕਦੇ ਹੋ। 4159090503। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ, ਮਨਜੀਤ ਸਿੰਘ ਸੈਨੋ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਦੀਪਕ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਖਬਰਾਂ ਤੇ ਨਜ਼ਰ ਮਾਰਦੇ ਹਾਂ। ਕਾਫੀ ਰੌਲਾ ਰੱਪਾ ਪਿਆ ਹੋਇਆ, ਇੱਕ ਕੋਈ ਨੀਲੀ ਫਿਲਮ ਆਈ ਆ, ਉਸ ਦੀ ਹੁਣ ਜਾਂਚ ਹੋਊਗੀ, ਚੰਡੀਗੜ੍ਹ ਪੁਲਿਸ ਕਰੂਗੀ। ਹਾਂ ਬਿਲਕੁਲ ਜੀ। ਪਿਛਲੇ 2 ਦਿਨਾਂ ਤੋਂ ਇਹ ਮਾਮਲਾ ਕਾਫੀ ਭਖਿਆ, ਜਦੋਂ ਸੁਖਪਾਲ ਖਹਿਰਾ ਹੋਰੀ ਪੰਜਾਬ ਦੇ ਰਾਜਪਾਲ ਦੇ ਦਰਵਾਜ਼ੇ ਤੇ ਪਹੁੰਚਦੇ ਨੇ ਤੇ ਬੂਹਾ ਖੜਕਾ ਕੇ ਕਹਿੰਦੇ ਨੇ ਜੀ ਆਹ ਚੱਕੋ 2 ਵੀਡੀਓ, ਤੇ ਜਿਹੜੀਆਂ ਪੰਜਾਬ ਦੇ ਇੱਕ ਮੰਤਰੀ ਦੀਆਂ ਲੱਗਦੀਆਂ ਨੇ, ਕਿਉਂਕਿ ਕਹਿੰਦੇ ਕਿ ਇਸ ਲਈ ਮੈਂ ਨਾਮ ਨਹੀਂ ਜਨਤਕ ਕਰਦਾ, ਮੈਂ ਵੀਡੀਓ ਨਹੀਂ ਜਨਤਕ ਕਰਦਾ, ਮੈਂ ਤੁਹਾਡੇ ਕੋਲ ਲੈ ਕੇ ਆਇਆ, ਤੁਸੀਂ ਪਹਿਲਾਂ ਜਾਂਚ ਕਰਾ ਲਓ ਕਿ ਕੱਲ ਨੂੰ ਇਹ ਨਾ ਹੋਵੇ ਕਿ ਐਡੀਟਿੰਗ ਕੀਤੀ ਗਈ ਹੈ, ਕੋਈ ਛੇੜਖਾਨੀ ਕੀਤੀ ਗਈ, ਕਿਸੇ ਨੂੰ ਝੂਠਾ ਬਦਨਾਮ ਕੀਤਾ ਗਿਆ, ਇਸ ਲਈ ਤੁਸੀਂ ਫੋਰੈਂਸਿਕ ਜਾਂਚ ਕਰਾਓ ਜੀ। ਉਸ ਤੋਂ ਬਾਅਦ ਇਹ ਬੰਦੇ ਤੇ ਕਾਰਵਾਈ ਕਰੋ, ਇਹਦੇ ਉੱਤੇ ਇਹਦੀ ਗ੍ਰਿਫਤਾਰੀ ਪਾਓ, ਇਹਨੂੰ ਅਹੁਦੇ ਤੋਂ ਹਟਾਓ, ਜੋ ਤੁਸੀਂ ਕਰਨਾ ਹੈ ਆਹ ਸੰਭੋ। ਉਹ ਦਸਤਾਵੇਜ਼ ਸੌਂਪ ਕੇ ਆਏ ਸੀਗੇ ਕਿ ਇੱਕ ਮੰਤਰੀ ਦੀਆਂ 2 ਵੀਡੀਓ ਨੇ ਜੀ, 8 ਮਿੰਟ ਦੀ, 4 ਮਿੰਟ ਦੀ। ਉਹਦੇ ਨਾਲ ਹੀ ਇੱਕੋ ਮਾਮਲਾ ਸੌਂਪ ਕੇ ਆਏ ਸੀਗੇ ਜੀ ਕਿ ਪੰਜਾਬ ਦਾ ਇੱਕ ਮੰਤਰੀ ਹੈ ਜੀ, ਕਟਾਰੂ ਚੱਕ ਜੀ, ਆਹ ਦੇਖੋ ਜੀ ਕਿ ਉਹਦੇ ਆਪਣੇ ਮੁੰਡੇ ਨੂੰ ਲਾ ਲਿਆ ਜੀ, ਨਾਲ ਆਪਣੇ ਭਾਣਜੇ ਨੂੰ ਲਾ ਲਿਆ ਜੀ, ਆਪਣੇ ਰਿਸ਼ਤਿਆਂ ਨੂੰ ਲਾ ਲਿਆ ਜੀ, ਹਿਮਾਚਲ ਤੋਂ ਲਿਆ ਕੇ ਇੱਕ ਬੰਦੇ ਨੂੰ ਲਾ ਲਿਆ ਜੀ, ਉਹਨੂੰ ਟੈਲੀਫੋਨ ਆਪਰੇਟਰ ਲਾਇਆ ਜੀ, ਉਹਨੂੰ ਰਸੋਈਆ ਲਾਇਆ ਜੀ। ਸੋ ਇਹੋ ਜਿਹਾ ਕੋਈ ਦਸਤਾਵੇਜ਼ ਸੌਂਪ ਕੇ ਆਏ ਸੀ। ਇਹ ਮਾਮਲਾ ਵੀ ਕਹਿੰਦੇ ਜੀ ਗੌਰ ਕਰੋ ਜੀ ਕਿ ਪਰਿਵਾਰਵਾਦ ਨੂੰ ਕਿਵੇਂ, ਮਤਲਬ ਕਿ ਮੁੰਡਿਆਂ ਦਾ ਹੱਕ ਮਾਰ ਕੇ, ਸਥਾਨਕ ਲੋਕਾਂ ਦਾ ਹੱਕ ਮਾਰ ਕੇ ਕਿਹਨਾਂ ਨੂੰ ਨੌਕਰੀਆਂ ਦਿੱਤੀਆਂ, ਜਿਹੜੇ ਕਹਿੰਦੇ ਸੀ ਅਸੀਂ ਆਪਣੇ ਨੂੰ ਹੀ ਭਰਤੀ ਕਰਾਂਗੇ। ਉਸ 2 ਮਾਮਲੇ ਸੀ, 2 ਹੀ ਮਾਮਲੇ ਨਾਲੋਂ ਨਾਲ ਚੱਲੇ। ਤੇ ਪਰ ਇਸ ਮਾਮਲਿਆਂ ਦੇ ਦਰਮਿਆਨ ਹੀ ਕੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦਫ਼ਤਰੀ ਸਮਾਂ ਬਦਲਣ ਦੇ ਹਵਾਲੇ ਨਾਲ ਸਵੇਰੇ 7:30 ਵਜੇ ਸਾਰਾ ਮੰਤਰੀ ਅਮਲਾ ਫਾਲਾ ਸੈਕਟਰੀਏਟ ਪਹੁੰਚਿਆ, ਤੇ ਉਸ ਮੌਕੇ ਮੀਡੀਆ ਨਾਲ ਗੱਲਬਾਤ ਹੋਈ ਤਾਂ ਕਹਿੰਦੇ ਅੱਛਾ ਕਟਾਰੂ ਚੱਕ ਨੇ ਅਸਤੀਫਾ ਦਿੱਤਾ। ਮੈਨੂੰ ਨਹੀਂ ਪਤਾ, ਕਹਿੰਦੇ ਜੀ। ਪੱਤਰਕਾਰਾਂ ਨੇ ਸਵਾਲ ਕੀਤਾ ਕਿ ਰੌਲਾ ਪੈ ਰਿਹਾ ਜੀ ਕਟਾਰੂ ਚੱਕ ਨੇ ਅਸਤੀਫਾ ਦਿੱਤਾ, ਕਹਿੰਦੇ ਅੱਛਾ ਸਿਰਸਾ ਕਹਿੰਦਾ ਤਾਂ ਸਿਰਸੇ ਨੂੰ ਦਿੱਤਾ ਹੋਊਗਾ, ਮੇਰੇ ਕੋਲ ਨਹੀਂ ਆਇਆ। ਸੋ ਇਸ ਇੱਕ ਪਾਸੇ ਤਾਂ ਉਹਨਾਂ ਨੇ ਇਹ ਕਿਹਾ, ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਮੇਰੇ ਕੋਲ ਕੋਈ ਫਿਲਮ ਆਈ ਆ, ਨਾ ਮੇਰੇ ਕੋਲ ਕੋਈ ਸ਼ਿਕਾਇਤ ਆਈ ਆ, ਨਾ ਮੇਰੇ ਕੋਲ ਵੀਡੀਓ ਆਈ ਆ। ਜਦੋਂ ਇਹ ਮਾਮਲਾ ਮੇਰੇ ਧਿਆਨ ਚ ਆਊਗਾ ਮੈਂ ਤਦ ਦੀ ਤਦ ਦੇਖੂੰਗਾ, ਇਸ ਲਈ ਇਸ ਮਾਮਲੇ ਤੇ ਕਹਿੰਦੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ। ਪਰ ਇਹ ਸਭ ਦੇ ਦਰਮਿਆਨ ਜਿਹੜਾ ਸਵਾਲ ਖੜਾ ਹੋਇਆ, ਉਹ ਸਵਾਲ ਖੜਾ ਹੋਇਆ ਕਿ ਹੁਣ ਪੰਜਾਬ ਦੇ ਰਾਜਪਾਲ ਨੇ ਉਹ 2 ਵੀਡੀਓ, ਜਿਹੜੀ 8 ਮਿੰਟ ਦੀ, 4 ਮਿੰਟ ਦੀ, 12 ਮਿੰਟ ਦੀ ਉਹ ਵੀਡੀਓ ਆ, ਜਿਹਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਦਾ ਮੌਜੂਦਾ ਸਰਕਾਰ ਦਾ, ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਭਗਵੰਤ ਮਾਨ ਦੀ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਆ, ਔਰ ਬਦਲਾਅ ਵੀ ਪੁੱਠਾ ਆਇਆ ਉਸ ਫਿਲਮ ਦੇ ਵਿੱਚ। ਕਹਿੰਦੇ ਇਸ ਲਈ ਉਹ ਮਤਲਬ ਕਿ ਇਸ ਹਵਾਲੇ ਨਾਲ ਕਿ ਉਹਦੀ ਜਾਂਚ, ਉਹ ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਜਾਂਚ ਕਰਨ ਦੇ ਹੁਕਮ ਦੇਣ ਦੇ ਲਈ, ਪੰਜਾਬ ਪੁਲਿਸ ਨੂੰ ਜਾਂਚ ਕਰਨ ਦੇ ਹੁਕਮ ਦੇਣ ਦੇ ਲਈ ਪੰਜਾਬ ਦੀ ਕਿਸੇ ਲੈਬ ਨੂੰ ਭੇਜਣ ਦੀ ਬਜਾਏ ਚੰਡੀਗੜ੍ਹ ਪੁਲਿਸ ਨੂੰ ਭੇਜਿਆ। ਇਹਦਾ ਮਤਲਬ ਰਾਜਪਾਲ ਨੇ ਸਾਫ਼ ਇਹ ਸੰਕੇਤ ਦਿੱਤਾ ਹੈ ਕਿ ਮੈਨੂੰ ਪੰਜਾਬ ਸਰਕਾਰ ਦੇ ਉੱਤੇ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਉੱਤੇ, ਉਹਨਾਂ ਦੀ ਟੀਮਾਂ ਦੇ ਉੱਤੇ, ਉਹਨਾਂ ਦੇ ਵਿਭਾਗਾਂ ਦੇ ਉੱਤੇ ਭਰੋਸਾ ਨਹੀਂ। ਇਹ ਇੱਕ ਵੱਡਾ ਪਹਿਲੂ ਹੈ, ਕਿਉਂਕਿ ਜਿਹੜਾ ਵੀ ਪੰਜਾਬ ਦਾ ਰਾਜਪਾਲ ਹੈ ਉਹਦੇ ਕੋਲ ਚੰਡੀਗੜ੍ਹ ਦਾ ਵੀ ਵਾਧੂ ਚਾਰਜ ਹੁੰਦਾ, ਉਹ ਚੰਡੀਗੜ੍ਹ ਦਾ ਵੀ ਪ੍ਰਬੰਧਕ ਹੁੰਦਾ। ਸੋ ਚੰਡੀਗੜ੍ਹ ਦੇ ਪ੍ਰਬੰਧਕ ਹੋਣ ਦੇ ਨਾਤੇ ਉਹਨਾਂ ਦੀ ਉੱਥੇ ਵੀ ਉਨੀ ਅਪਰੋਚ ਪਹੁੰਚ ਹੈ। ਇਸ ਲਈ ਪੰਜਾਬ ਦੇ ਰਾਜਪਾਲ ਨੇ ਉਹ ਦੋਨੇ ਵੀਡੀਓ ਕਲਿੱਪ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੇ ਆ। ਉਹਨਾਂ ਨੂੰ ਕਿਹਾ ਕਿ ਇਹਦੀ ਫੋਰੈਂਸਿਕ ਜਾਂਚ ਕਰਾਓ। ਹੁਣ ਉਹਦੀ ਜਾਂਚ ਹੋਣੀ ਆ। ਉਧਰ ਮਨਜਿੰਦਰ ਸਿਰਸਾ ਇਸ ਮਾਮਲੇ 'ਚ ਨਾਮ ਵੀ ਲਈ ਜਾਂਦੇ ਆ, ਰੌਲਾ ਵੀ ਪਾਈ ਜਾਂਦਾ ਕਿ ਇਸੇ ਦੀ ਹੈ ਜੀ, ਇਹਨੂੰ ਹਟਾਓ ਜੀ, ਇਹ ਬੰਦਾ ਹੈ। ਤੇ ਭਗਵੰਤ ਮਾਨ ਹੋਰੀ ਕਹਿੰਦੇ ਬਿਲਕੁਲ ਝੂਠ ਬੋਲਿਆ ਜਾ ਰਿਹਾ, ਸਾਡੇ ਕੋਲ ਨਾ ਕੋਈ ਵੀਡੀਓ ਆਈ ਹੈ, ਨਾ ਕੋਈ ਸ਼ਿਕਾਇਤ ਆਈ ਹੈ, ਅਸੀਂ ਕਿਸ ਆਧਾਰ ਤੇ ਕਾਰਵਾਈ ਕਰੀਏ। ਪਰ ਦੂਸਰੇ ਪਾਸੇ ਜਿਹੜਾ ਦੂਜਾ ਲਾਲਚੰਦ ਕਟਾਰੂ ਚੱਕ ਹੋਰਾਂ ਦਾ ਰਿਸ਼ਤੇਦਾਰਾਂ ਨੂੰ ਭਰਤੀ ਕਰਨ ਦਾ PA ਲਾਉਣ ਵਾਲਾ ਮਾਮਲਾ ਹੈ, ਉਸ ਮਾਮਲੇ ਦੇ ਉੱਤੇ ਵੀ ਮਤਲਬ ਕਿ ਸਾਫ਼ ਤੌਰ ਤੇ ਕਟਾਰੂ ਚੱਕ ਨੇ ਕਿਹਾ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜੇਕਰ ਇਹ ਸਾਬਤ ਹੋ ਜਾਵੇ ਮੈਂ ਰਾਜਨੀਤੀ ਛੱਡ ਦੂੰਗਾ। ਖੈਰੇ ਨੂੰ ਤਾਂ ਰੌਲਾ ਪਾਉਣ ਦੀ ਆਦਤ ਹੈ। ਇਸੇ ਤਰ੍ਹਾਂ ਦੂਸਰੇ ਪਾਸੇ ਮਤਲਬ ਕਿ ਇਹ ਵੀ ਦਮ ਭਰਿਆ ਜਾ ਰਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਖੁੱਲ ਕੇ ਨਿੱਤਰ ਆਏ ਨੇ ਕਟਾਰੂ ਚੱਕ ਦੇ ਹੱਕ ਦੇ ਵਿੱਚ। ਉਹ ਕਹਿੰਦੇ ਕਿ
ਜੇਕਰ ਮਤਲਬ ਅਜਿਹਾ ਕੁਛ ਸਾਬਤ ਹੋ ਜਾਂਦਾ ਹੈ, ਤਾਂ ਪਹਿਲਾਂ ਅਸੀਂ ਮਤਲਬ ਕਿ ਬਿਨਾਂ ਜਾਂਚ ਤੋਂ ਕਿਵੇਂ ਕਹਿੰਦੇ, ਜਦੋਂ ਸਾਬਤ ਹੋਊਗਾ ਜਦ ਦੀ ਜਦ ਦੇਖਾਂਗੇ। ਤੇ ਕਹਿੰਦੇ ਜਿਹੜੇ ਮੰਤਰੀ ਦੀਆਂ ਵੀਡੀਓ ਬਾਰੇ ਕਿਹਾ ਜਾ ਰਿਹਾ ਕਿ ਵੀਡੀਓ ਨੇ ਜੀ ਕਿਸੇ ਮੰਤਰੀ ਦੀਆਂ, ਅੱਜ ਕੱਲ੍ਹ ਕਹਿੰਦੇ ਬਹੁਤ ਕੁਝ ਹੋ ਜਾਂਦਾ ਹੈ, ਝੂਠੀਆਂ ਸੱਚੀਆਂ ਵੀਡੀਓ ਬਣ ਜਾਂਦੀਆਂ। ਇਹ ਪਹਿਲਾਂ ਸਾਬਤ ਤਾਂ ਹੋ ਲੈਣ ਦਿਓ ਕਿ ਮੰਤਰੀ ਹੈ ਵੀ ਹੈ ਨਹੀਂ ਉਹੀ ਬੰਦਾ ਹੈ ਕਿ ਨਹੀਂ, ਵੀਡੀਓ ਅਸਲੀ ਵੀ ਹੈ ਕਿ ਨਹੀਂ, ਉਹ ਤੋਂ ਬਾਅਦ ਗੱਲ ਕਰਿਓ। ਫਿਲਹਾਲ ਕਹਿੰਦੇ ਕਿ ਸਾਡੇ ਧਿਆਨ 'ਚ ਜਿਹਾ ਕੁਛ ਨਹੀਂ। ਇਸ ਲਈ ਇੱਕ ਤਰ੍ਹਾਂ ਨਾਲ ਆਪਣੀ ਸ਼ਾਖ, ਆਪਣੀ ਪਾਰਟੀ ਦੇ ਨੁਮਾਇੰਦੇ ਨੂੰ, ਆਪਣੇ ਐਮਐਲਏ ਨੂੰ, ਆਪਣੇ ਮੰਤਰੀ ਨੂੰ ਆਮ ਆਦਮੀ ਪਾਰਟੀ ਬਚਾਉਂਦੀ ਨਜ਼ਰ ਆ ਰਹੀ ਹੈ। ਹਾਂ, ਜੇਕਰ ਇਹ ਫੋਰੈਂਸਿਕ ਜਾਂਚ ਤੋਂ ਬਾਅਦ ਸਾਰਾ ਕੁਝ ਸੱਚ ਆ ਜਾਂਦਾ ਹੈ, ਤੇ ਸਵਾਲ ਇਹ ਵੀ ਹੈ ਕਿ ਕੀ ਇਹ ਚੋਣਾਂ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਹੋ ਜਾਏਗਾ। ਅਗਲੇ 48 ਘੰਟੇ ਦੇ ਵਿੱਚ ਉਮੀਦ ਹੈ ਕਿ ਰਿਪੋਰਟ ਆ ਜਾਣੀ ਆ। ਉਹ ਤੋਂ ਬਾਅਦ ਫਿਰ ਸਵਾਲ ਹੈ ਕਿ ਰਾਜਪਾਲ ਉਹਨੂੰ ਜਨਤਕ ਕਰਦੇ ਨੇ, ਨਾਮ ਜਨਤਕ ਕਰਦੇ ਨੇ, ਉਹਦੇ ਪਰ ਇਨਕੁਆਇਰੀ ਭੇਜਦੇ ਨੇ ਜਾਂ ਪੰਜਾਬ ਦੀ ਸਰਕਾਰ ਨੂੰ ਕੋਈ ਹਦਾਇਤ ਭੇਜਦੇ ਨੇ, ਦੇਖਣ ਵਾਲੀ ਗੱਲ ਹੋਏਗੀ। ਪਰ ਇਹ ਸਾਰਾ ਮਸਲਾ ਪਹੁੰਚ ਗਿਆ ਜਲੰਧਰ, ਸਾਰੇ ਮਸਲੇ ਦਾ ਅਸਰ ਪਹੁੰਚ ਗਿਆ ਜਲੰਧਰ। ਜਲੰਧਰ ਜਿਮਨੀ ਚੋਣ ਦੇ ਵਿੱਚ ਬਕਾਇਦਾ ਹੁਣ ਚਾਹੇ ਉਹ ਦਲਜੀਤ ਚੀਮਾ ਹੈ, ਚਾਹੇ ਉਹ ਰਾਜਾ ਵੜਿੰਗ ਹੈ, ਚਾਹੇ ਉਹ ਸੁਖਪਾਲ ਖਹਿਰਾ ਹੈ, ਚਾਹੇ ਉਹ ਪ੍ਰਤਾਪ ਬਾਜਵਾ ਹੈ, ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੇ ਸਾਹਮਣੇ ਲੜਨ ਵਾਲੀਆਂ ਧਿਰਾਂ, ਉਹ ਇਸ ਨੂੰ ਮੁੱਦਾ ਬਣਾ ਰਹੀਆਂ ਕਿ ਦੇਖੋ ਜੀ, ਇੱਕ ਮੰਤਰੀ ਇਹਨਾਂ ਦਾ ਰਿਸ਼ਤੇਦਾਰ ਭਰਤੀ ਕਰੀ ਜਾਂਦਾ। ਆ 6ਵੇਂ 7ਵੇਂ ਮੰਤਰੀ ਦਾ ਨਾਮ ਵਿਵਾਦਾਂ 'ਚ ਆ ਗਿਆ ਜੀ। ਕਦੇ ਕਮਿਸ਼ਨ ਲੈਂਦੇ ਨੇ, ਕਦੇ ਰਿਸ਼ਵਤ ਲੈਂਦੇ ਨੇ, ਕਦੇ ਆਪਣੀ ਤੋਂ ਅੱਧੀ ਉਮਰ ਵਾਲਿਆਂ ਨਾਲ ਵਿਆਹ ਕਰਾਉਂਦੇ ਨੇ ਜੀ। ਆਹ ਲਓ ਜੀ, ਹੁਣ ਇੱਕ ਕਦੇ ਐਮਐਲਏ ਫਸ ਗਿਆ ਇਹਨਾਂ ਦਾ, ਪੀਏ ਸਣੇ ਰਿਸ਼ਵਤ ਲੈਂਦਾ। ਆ ਹੁਣ ਇੱਕ ਨਵਾਂ ਮੰਤਰੀ ਆ ਗਿਆ ਜੀ। ਸੋ ਕਦੇ ਗੱਦਾ ਵਿਵਾਦ, ਕਦੇ ਕੋਈ ਵਿਵਾਦ। ਉਹ ਇਸ ਲਈ ਇੰਨੇ ਪਹਿਲੂ ਨੇ ਕਿ ਉਹਨਾਂ ਨੂੰ ਗਣਾਉਣ ਲਈ ਮੌਕਾ ਮਿਲ ਗਿਆ। ਸੋ ਇਹ ਹੁਣ ਸਵਾਲ ਹੋਏਗਾ ਕਿ ਕੀ ਕੋਈ ਇਹ ਨਾ ਜਨਤਕ ਹੋ ਜਾਣਾ ਉਹ ਤੋਂ ਪਹਿਲਾਂ, ਕੀ ਉਹ ਵੀਡੀਓ ਦੇ ਹਵਾਲੇ ਨਾਲ ਮੰਤਰੀ ਦੀ ਛੁੱਟੀ ਹੋ ਜਾਣੀ ਹੈ। ਹੁਣ ਮੰਤਰੀ ਜਾਂਦਾ ਤਾਂ ਵੀ ਸਰਕਾਰ ਦੀ ਬਦਨਾਮੀ ਹੈ, ਉਹਨੂੰ ਬਚਾਉਂਦੇ ਨੇ ਪਰ ਵੀਡੀਓ ਦੇ ਵਿੱਚ ਕੋਈ ਸੱਚ ਸਾਹਮਣੇ ਆ ਜਾਂਦਾ ਤਾਂ ਵੀ ਬਦਨਾਮੀ ਹੈ, ਨਹੀਂ ਵੀ ਕੋਈ ਰਿਪੋਰਟ ਆਉਂਦੀ ਤਾਂ ਵੀ ਰਾਜਨੀਤੀ ਦੇ ਵਿੱਚ ਜਿਹੇ ਜਿਹੇ ਦਾਗ ਲੱਗਦੇ ਨੇ, ਉਹੀ ਜੀ ਹਵਾ ਹੀ ਬਹੁਤ ਹੁੰਦੀ ਹੈ, ਔਰ ਹਵਾ ਹੀ ਉਹ ਬਦਨਾਮ ਇੰਨੀ ਕਰ ਦਿੰਦੀ ਹੈ ਕਿ ਬਚਣਾ ਬਹੁਤ ਔਖਾ ਹੈ। ਸੋ ਇਸ ਲਈ ਆਮ ਆਦਮੀ ਪਾਰਟੀ ਲਈ ਦੋਹਰੀ ਚੁਣੌਤੀ ਹੈ, ਇੱਕ ਆਪਣੇ ਕੈਬਨਿਟ ਮੰਤਰੀ ਦੀ ਸ਼ਾਖ ਨੂੰ ਬਚਾ ਕੇ ਉਸ ਦੀ ਬਹਾਲੀ ਬਰਕਰਾਰ ਰੱਖਣਾ, ਤੇ ਦੂਸਰਾ ਆਪਣੇ ਆਪ ਨੂੰ ਜਲੰਧਰ ਜਿਮਨੀ ਚੋਣ ਦੇ ਵਿੱਚ ਉੱਪਰ ਰੱਖਣ ਦੇ ਲਈ ਸਾਰੇ ਮਾਮਲਿਆਂ ਨੂੰ ਝੂਠਾ ਸਾਬਤ ਕਰਨਾ। ਪਰ ਹੁਣ ਫੋਰੈਂਸਿਕ ਜਾਂਚ ਦੱਸੂਗੀ ਜੀ ਕਿ ਕੀ ਸੱਚਾਈ ਹੈ ਕੀ ਨਹੀਂ, ਤੇ ਪੰਜਾਬ ਦੇ ਰਾਜਪਾਲ ਨੇ ਉਹ ਜਾਂਚ ਦੇ ਲਈ ਮਾਮਲਾ ਸਾਰਾ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ। ਬਿਲਕੁਲ ਜੀ, ਪੋਲਿਟਿਕਸ ਦੇ ਵਿੱਚ ਜਦੋਂ ਵੀ ਹੁੰਦੀਆਂ ਇਲੈਕਸ਼ਨਾਂ ਉਦੋਂ ਕੀ ਇਹ ਮਾਮਲੇ ਆਉਂਦੇ ਆ, ਬਾਅਦ ਵਿੱਚ ਤਾਂ ਚੁੱਪ ਚਾਂਦ ਹੀ ਹੋ ਜਾਂਦੀ ਆ। ਤੇ ਅੱਗੇ ਬੇਅਦਬੀ ਵਾਲੇ ਮਾਮਲਿਆਂ ਦੀ ਜੇ ਗੱਲ ਕਰੀਏ, ਐਸੇ 2015 ਤੋਂ ਚੱਲਿਆ ਕੰਮ, ਬਹੁਤ ਵਾਰੀ ਤੇ ਇਹਨਾਂ ਨੂੰ ਮਾਫ ਹੀ ਕਰ ਦਿੱਤਾ ਜਾਂਦਾ ਆ, ਕਈਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜੇ ਗਵਾਹ ਹੁੰਦੇ ਆ ਮਰਵਾ ਦਿੱਤਾ ਜਾਂਦਾ ਆ। ਇਹ ਜਿਹੜੀ ਹੁਣ ਗੱਲ ਕਰਦੇ ਆ ਬੇਅਦਬੀ ਕਰਨ ਵਾਲੇ ਦੀ, ਇਸ ਦੀ ਲਾਸ਼ ਨੂੰ ਐਂਬੂਲੈਂਸ ਵੀ ਨਹੀਂ ਮਿਲੀ, ਤੇ ਪਰ ਇਹ ਸੀਵਾ ਕੀ ਪੁਲਿਸ ਦੇ ਕੋਲ ਸੀ। ਬਿਲਕੁਲ ਜੀ, ਜਸਵੀਰ ਸਿੰਘ ਜੱਸੀ ਨਾਂ ਦਾ ਮਰਿੰਡਾ ਖੇਤਰ ਦਾ ਉਹ ਮੁੰਡਾ ਜਿਹਨੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਜਾ ਕੇ ਉਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਮਾਨਸਾ ਜੇਲ੍ਹ ਭੇਜ ਦਿੱਤਾ, ਤੇ ਉੱਥੇ ਉਹਦੇ ਕਹਿੰਦੇ ਜੀ ਦਿਲ 'ਚ ਦਰਦ ਉੱਠਿਆ, ਤਕਲੀਫ ਹੋਈ, ਸਾਹ ਲੈਣ 'ਚ ਦਿੱਕਤ ਆਈ, ਤੇ ਉਹਨੂੰ ਜੀ ਮਾਨਸਾ ਦੇ ਹਸਪਤਾਲ ਲੈ ਗਏ, ਤੇ ਜਿੱਥੇ ਜਾ ਕੇ ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਮਤਲਬ ਪੋਸਟਮਾਰਟਮ ਹੋਣਾ ਸੀਗਾ ਸਾਰਾ ਕੁਛ, ਉਹਦੇ ਲਈ ਉਸਨੂੰ ਮਾਨਸਾ ਤੋਂ ਪਟਿਆਲਾ ਲਿਆਉਣਾ ਸੀਗਾ, ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਉਣ ਦੇ ਲਈ ਜਦੋਂ ਐਂਬੂਲੈਂਸ ਨਾਲ ਸੰਪਰਕ ਕੀਤਾ ਤਾਂ ਐਂਬੂਲੈਂਸ ਵਾਲੇ ਨੇ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਜੀ ਸਾਡੀ ਜਿਹੜੀ ਐਸੋਸੀਏਸ਼ਨ ਆ ਪੰਜਾਬ ਦੀ, ਉਹਦਾ ਸਾਫ਼ ਫੈਸਲਾ ਕਿ ਅਸੀਂ ਬੇਅਦਬੀ ਵਾਲਿਆਂ ਨੂੰ ਐਂਬੂਲੈਂਸ ਨਹੀਂ ਦੇਣੀ, ਜਿਹੜੇ ਬੇਅਦਬੀ ਦੇ ਆਰੋਪੀ ਨੇ, ਬੇਅਦਬੀ ਦੇ ਦੋਸ਼ੀ ਨੇ, ਅਸੀਂ ਨਹੀਂ ਉਹਨਾਂ ਨੂੰ ਐਂਬੂਲੈਂਸ ਉਪਲਬਧ ਕਰਾਉਣੀ। ਸੋ ਇਸ ਲਈ ਕਹਿੰਦੇ ਜੀ ਆਪਾਂ ਤਾਂ ਨਹੀਂ ਆ ਸਕਦੇ, ਉਹਨੇ ਇਨਕਾਰ ਕਰਦਾ। ਉਹ ਤੋਂ ਬਾਅਦ ਫਿਰ ਉਹ ਜੇਲ੍ਹ ਵਿਭਾਗ ਨੇ ਆਪਣੀ ਉਹ ਕੋਈ ਗੱਡੀ ਗੁੱਡੀ ਦਾ ਪ੍ਰਬੰਧ ਕੀਤਾ ਤੇ ਆਖਰ ਉਹਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ, ਜਿੱਥੇ ਉਹਦਾ ਫਿਰ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਮਾਨਸੇ ਤੋਂ ਲੈ ਕੇ ਪਟਿਆਲੇ ਤੱਕ, ਤੇ ਪਟਿਆਲੇ ਪੋਸਟਮਾਰਟਮ ਹੋਣ ਤੋਂ ਬਾਅਦ ਤੱਕ ਪਰਿਵਾਰ ਦਾ ਕੋਈ ਨੇੜਲਾ ਰਿਸ਼ਤੇਦਾਰ, ਕੋਈ ਨਜ਼ਦੀਕੀ ਮੈਂਬਰ ਵੀ ਨਹੀਂ ਪਹੁੰਚਿਆ। ਸੋ ਇਹ ਵੀ ਖਬਰਾਂ ਮਿਲ ਰਹੀਆਂ ਸੀ ਕੱਲ ਤੱਕ ਕਿ ਪਰਿਵਾਰ ਵੀ ਲਾਸ਼ ਲੈਣੋਂ ਵੀ ਇਨਕਾਰੀ ਹੋ ਰਿਹਾ। ਤੇ ਇਹ ਤੋਂ ਬਾਅਦ ਇਹ ਵੀ ਪਤਾ ਲੱਗਾ ਸੀਗਾ ਕਿ ਮਤਲਬ ਕਿ ਅੰਤਮ ਸੰਸਕਾਰ ਦੇ ਲਈ ਵੀ ਕੋਈ ਅਰਦਾਸ ਕਰਨ ਲਈ ਪਾਠੀ ਸਿੰਘ ਉਹ ਵੀ ਨਹੀਂ ਮਤਲਬ ਮਿਲ ਰਿਹਾ। ਸਾਰਿਆਂ ਨੇ ਇਨਕਾਰ ਕਰਤਾ ਕਿ ਅਸੀਂ ਇਹੋ ਜਿਹੇ ਬੰਦੇ ਲਈ ਕਿਹੜੀ ਅਰਦਾਸ ਪੜ੍ਹਦੀ ਹੈ ਹੁਣ। ਸੋ ਇਸ ਲਈ ਇਹ ਸਥਿਤੀ ਚੋਂ ਲੰਘਣਾ ਪੈ ਰਿਹਾ ਉਸ ਬੰਦੇ ਨੂੰ। ਤੇ ਹੁਣ ਉਹਦੀ ਮਤਲਬ ਕਿ ਲਾਸ਼ ਦਾ ਕੱਲ ਤਾਂ ਪਹਿਲਾਂ ਇਹ ਵੀ ਸੀਗਾ ਕਿ ਸ਼ਾਇਦ ਨਗਰ ਕੌਂਸਲ ਜਾਂ ਨਗਰ ਨਿਗਮ ਹੈ ਉੱਥੇ ਸੰਸਕਾਰ ਕਰ ਦੇਣ ਪਟਿਆਲਾ 'ਚ। ਫਿਰ ਪਤਾ ਲੱਗਾ ਕਿ ਨਹੀਂ, ਅਜੇ ਉਹ ਜਿੱਥੇ ਡੈਡ ਬੋਡੀਆਂ ਰੱਖੀਆਂ ਜਾਂਦੀਆਂ ਉੱਥੇ ਮੋਰਚਰੀ 'ਚ ਰੱਖ ਦਿੱਤਾ ਗਿਆ ਉਸਨੂੰ। ਸੋ ਇਹ ਆਪਣੇ ਆਪ 'ਚ ਇੱਕ ਨਵਾਂ ਇੱਕ ਸਵਾਲ ਖੜਾ ਹੋਇਆ ਕਿ ਇਸ ਲਈ ਇਸ ਪਹਿਲੂ ਤੋਂ ਵੀ ਬੰਦਿਆਂ ਨੂੰ ਵਿਚਾਰਨਾ ਚਾਹੀਦਾ। ਜਦੋਂ ਤੁਸੀਂ ਸਮਾਜਿਕ ਤਾਣੇ ਬਾਣੇ ਨੂੰ ਤੋੜ ਕੇ ਕੁਝ ਮਤਲਬ ਕਿ ਪੁੱਠਾ ਸਿੱਧਾ ਕਾਰਜ ਕਰਦੇ ਹੋ, ਫਿਰ ਅਜਿਹੇ ਦੌਰ 'ਚੋਂ ਵੀ ਲੰਘਣਾ ਪੈਂਦਾ ਕਿ ਲਾਸ਼ਾਂ ਨੂੰ ਗੱਡੀ ਤੱਕ ਨਹੀਂ ਮਿਲਦੀ, ਮੋਢਾ ਤੱਕ ਨਹੀਂ ਮਿਲਦਾ। ਸੋ ਇਸ ਲਈ ਇਸ ਹਵਾਲੇ ਨਾਲ ਇਹ ਚਰਚਾ ਕੱਲ ਦੀ ਖਬਰ ਦੀ ਕਾਫੀ ਹੈ ਜੀ। ਪਰ ਇਹਦੇ ਨਾਲ ਉਹ ਚਰਚਾ ਵੱਡੀ ਹੁੰਦੀ ਜਾ ਰਹੀ ਹੈ ਹੁਣ ਕਿ ਕੀ ਇਹ ਮਾਮਲਾ ਭੋਗ ਪੈ ਗਿਆ ਇਹਦੇ ਨਾਲ, ਜਾਂ ਇਹ ਕਈ ਸਬੂਤ ਮਿਟਾ ਦਿੱਤੇ ਗਏ ਨੇ।
ਕਈ ਅਗਲੇ ਪੜਾਅ ਮੁੱਕ ਗਏ ਨੇ, ਕਿਉਂਕਿ ਜੇਕਰ ਪੁਲਿਸ ਨੇ ਦਾ ਰਿਮਾਂਡ ਲਿਆ ਸੀ ਤਾਂ ਕੋਈ ਪੁੱਛਗਿੱਛ ਹੋਈ ਹੋਣੀ, ਉਹਦੇ ਵਿੱਚ ਇਹਨੇ ਕੋਈ ਦੱਸਿਆ ਹੋਣਾ ਕਿ ਕਿਉਂ ਕੀਤੀ ਇਹਨੇ ਬੇਅਦਬੀ, ਕਿਹਦੇ ਕਹੇ ਤੇ ਕੀਤੀ, ਆਪ ਮਾਰੇ ਕੀਤੀ, ਗਲਤੀ ਨਾਲ ਕੀਤੀ, ਕਿਸੇ ਦੇ ਇਸ਼ਾਰੇ ਤੇ ਕੀਤੀ, ਪੈਸੇ ਲਈ ਕੀਤੀ, ਕਿਸੇ ਦੇ ਰਾਜਨੀਤਿਕ ਲਾਲਸਾ ਲਈ ਕੀਤੀ, ਕਿਹੜੇ ਪਹਿਲੂ ਤੋਂ ਕੀਤੀ, ਉਹਦੇ ਕੋਈ ਤੱਥ ਸਾਹਮਣੇ ਆਏ ਜਾਂ ਅਜੇ ਤੱਥ ਸਾਹਮਣੇ ਆਉਣੇ ਸੀ, ਮਾਮਲਾ ਅਦਾਲਤ ਤੱਕ ਜਾਣਾ ਸੀ ਕਿ ਇਹ ਇੱਕ ਕੁਦਰਤੀ ਵਰਤਾਰਾ ਵਾਪਰਿਆ ਉਹਦੀ ਮੌਤ ਦਾ, ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ ਖੜੀ ਹੈ। ਇਹ ਚਰਚਾ ਕੱਲ੍ਹ ਦੀ ਪੰਜਾਬ ਦੀ ਰਾਜਨੀਤਿਕ ਸਭਾ, ਸਮਾਜਿਕ ਸਭਾ, ਪਿੰਡਾਂ ਦੀਆਂ ਸੱਥਾਂ ਦੇ ਵਿੱਚ ਦੱਬ ਕੇ ਚੱਲ ਰਹੀ ਹੈ ਕਿ ਕਿਤੇ ਇਹ ਸਬੂਤ ਤਾਂ ਨਹੀਂ ਮਿਟਾ ਦਿੱਤੇ ਗਏ, ਕੋਈ ਜਾਣਕਾਰੀ ਹਾਸਲ ਹੋਣੀ ਸੀ ਉਹ ਤਾਂ ਨਹੀਂ ਮਿਟਾ ਦਿੱਤੇ ਗਏ, ਜਾਂ ਇਹ ਦੱਸਣ ਦੀ ਕੋਸ਼ਿਸ਼ ਤਾਂ ਨਹੀਂ ਕਿ ਦੇਖੋ ਜੀ ਲਓ ਐਂ ਨਿਬੜਦਾ ਮਾਮਲਾ ਨਾਲ ਦੀ ਨਾਲ, ਬਾਕੀਆਂ ਸਰਕਾਰਾਂ 'ਚ ਨਹੀਂ ਨਿਬੜਿਆ, ਕੁਛ ਅਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਤਾਂ ਨਹੀਂ। ਕਿੰਨੀਆਂ ਤਰ੍ਹਾਂ ਦੀਆਂ ਚਰਚਾਵਾਂ ਪੰਜਾਬ 'ਚ ਕੱਲ੍ਹ ਜ਼ੋਰ ਜਮਾਇਸ਼ ਚੱਲ ਰਹੀ ਆ, ਪਰ ਅੱਜ ਦੇਰ ਸ਼ਾਮ ਤੱਕ ਕੱਲ ਇਹ ਖਬਰ ਨਿਕਲੀ ਕਿ ਭਾਈ ਨਾ ਐਂਬੂਲੈਂਸ ਵਾਲਾ ਮਿਲ ਰਿਹਾ, ਨਾ ਪਰਿਵਾਰ ਦਾ ਜੀ ਲਾਸ਼ ਲੈਣ ਆ ਰਿਹਾ, ਨਾ ਕੋਈ ਅਰਦਾਸ ਕਰਨ ਦੇ ਲਈ ਸ਼ਮਸ਼ਾਨ ਘਾਟ ਦੇ ਵਿੱਚ ਪਾਠੀ ਮਿਲਣ ਲਈ ਤਿਆਰ ਹੈ। ਸੋ ਅੱਜ ਪਤਾ ਲੱਗੇਗਾ ਜੀ ਹੁਣ ਕਿ ਇਸ ਲਾਸ਼ ਦਾ ਕਿਵੇਂ ਨਿਬੇੜਾ ਕਰਦੇ ਨੇ। ਜੀ ਬਿਲਕੁਲ, ਬਹੁਤੀ ਵਾਰੀ ਤਾਂ ਇਹ ਸਬੂਤ ਹੀ ਮਿਟਾਏ ਜਾਂਦੇ ਆ। ਅੱਗੇ ਨਸ਼ੇ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਨਸ਼ਾ ਸਿੱਟਿਆ ਗਿਆ ਪੰਜਾਬ ਦੇ ਵਿੱਚ, ਫਿਰ ਨਸ਼ਾ ਛਡਾਊ ਕੇਂਦਰ ਬਣਾਏ ਗਏ, ਪਰ ਬਹੁਤ ਦੇਰ ਤੋਂ ਹੀ ਸੁਣਦੇ ਆ ਕਿ ਸਾਰੇ ਜਾਲੀ ਆ, ਹੁਣ ਕਹਿੰਦੇ ਇਹਨਾਂ ਦੀ ਖੈਰ ਨਹੀਂ। ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਸਮਾਜਿਕ ਸੰਗਠਨਾਂ ਵੱਲੋਂ ਜਾਂ ਕਈ ਪੈਸਾ ਕਮਾਊ ਧਿਰਾਂ ਵੱਲੋਂ ਸਮੇਂ-ਸਮੇਂ ਨਸ਼ਾ ਛਡਾਊ ਕੇਂਦਰ ਖੁੱਲ੍ਹਦੇ ਗਏ। ਜਿੱਦਾਂ ਨਸ਼ਾ ਛਡਾਊ ਕੇਂਦਰਾਂ ਦੀ ਗਿਣਤੀ ਵੱਧ ਰਹੀ ਸੀ, ਤਿੱਦਾਂ ਪੰਜਾਬ ਦੀ ਫਿਕਰ ਵੱਧ ਰਹੀ ਸੀ ਕਿ ਇਹਦਾ ਮਤਲਬ ਪੰਜਾਬ ਦੇ ਵਿੱਚ ਨਸ਼ਾ ਕਿਸ ਕਦਰ ਆ ਗਿਆ ਕਿ ਇਹਨਾਂ ਨੂੰ ਸੈਂਟਰ ਖੋਲ੍ਹਣੇ ਪੈ ਰਹੇ ਨੇ। ਤੇ ਉਸ ਤੋਂ ਬਾਅਦ ਹਾਲਤ ਇਹ ਹੋਈ ਕਿ ਪੰਜਾਬ 'ਚ ਕੁੜੀਆਂ ਦੇ ਨਸ਼ਾ ਛਡਾਊ ਕੇਂਦਰ ਤੱਕ ਖੁੱਲ੍ਹੇ। ਫਿਰ ਕਰੋਨਾ ਕਾਲ ਦੇ ਦੌਰਾਨ ਉਹ ਨਸ਼ਾ ਛਡਾਊ ਕੇਂਦਰਾਂ ਤੋਂ ਜਿਹੜੀ ਗੋਲੀ ਮਿਲਦੀ ਸੀ, ਉਹ ਗੋਲੀ ਲਈ ਜਿਹੜੀਆਂ ਲਾਈਨਾਂ ਲੱਗੀਆਂ, ਉਹਨੇ ਪੰਜਾਬ ਦਾ ਖਾਸਾ ਦ੍ਰਿਸ਼ ਸਾਹਮਣੇ ਲਿਆ ਦਿੱਤਾ ਕਿ ਕਿਸ ਕਦਰ ਤੱਕ ਨਸ਼ਾ ਸਾਡੀ ਜੜ੍ਹਾਂ 'ਚ ਬੈਠ ਚੁੱਕਿਆ। ਸੋ ਪਰ ਇਹਦੇ ਵਿੱਚੋਂ ਕਈ ਨਸ਼ਾ ਛਡਾਊ ਕੇਂਦਰ ਉਹ ਨੇ ਜਿਹੜੇ ਸਰਕਾਰ ਦੀ ਸਹਾਇਤਾ ਨਾਲ ਜਾਂ ਆਪਣੀਆਂ ਸੰਸਥਾਵਾਂ ਦੀ ਸਹਾਇਤਾ ਨਾਲ ਬੜਾ ਚੰਗਾ ਕੰਮ ਕਰ ਰਹੇ ਨੇ, ਪਰ ਜ਼ਿਆਦਾਤਰ ਇਹਨਾਂ 'ਚ ਉਹ ਸ਼ਾਮਿਲ ਹੁੰਦੇ ਕਿ ਜਿਹੜੇ ਇਹਦੀ ਆੜ ਦੇ ਵਿੱਚ ਆਪਣਾ ਬਿਜ਼ਨਸ ਕਰਨ ਲੱਗੇ, ਆਪਣਾ ਧੰਦਾ ਕਰਨ ਲੱਗੇ, ਤੇ ਉਹਦੀਆਂ ਸਮੇਂ-ਸਮੇਂ ਰਿਪੋਰਟਾਂ ਵੀ ਸਾਹਮਣੇ ਆਉਂਦੀਆਂ ਨੇ। ਪਰ ਹੁਣ ਇੱਕ ਹੋਰ ਪਹਿਲੂ ਉਜਾਗਰ ਹੋ ਰਿਹਾ, ਉਹ ਕਹਿੰਦੇ ਜੀ ਇਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਗੋਲੀਆਂ ਵੇਚਣ ਦਾ ਕਾਰੋਬਾਰ ਵੀ ਚੱਲਦਾ, ਇਹਨਾਂ 'ਚ ਨਾ ਗੋਲੀਆਂ ਤੋਂ ਟੀਕੇ ਬਣਾ ਕੇ ਨਸ਼ੇ ਵਾਲੇ ਉਹ ਵੀ ਵੇਚ ਦਿੱਤੇ ਜਾਂਦੇ ਨੇ। ਹੋਰ ਛੱਡੋ, ਕਹਿੰਦੇ ਜਿਹੜੇ ਫਰਜ਼ੀ ਐਡਮਿਟ ਕਾਰਡ ਨੇ ਉਹ ਵੀ ਬਣ ਜਾਂਦੇ ਨੇ, ਮਤਲਬ ਬੰਦਾ ਦਾਖਲ ਹੁੰਦਾ 1, ਦਿਖਾਏ ਜਾਂਦੇ ਨੇ 10, ਤੇ 9 ਦੇ ਹਵਾਲੇ ਨਾਲ ਗੋਲੀਆਂ, ਦਵਾਈਆਂ, ਉਹ ਜਿਹੜੀਆਂ ਨਸ਼ੇ ਦੀ ਡੋਜ਼ ਘਟਾਉਣ ਦੇ ਲਈ ਕੰਮ ਕਰਦੀਆਂ ਨੇ, ਉਹ ਨਸ਼ੇ ਵਜੋਂ ਹੀ ਵਰਤ ਲਈਆਂ ਜਾਂਦੀਆਂ ਨੇ, ਉਹ ਅੱਗੇ ਖੁੱਲੇ ਬਾਜ਼ਾਰ 'ਚ ਵਿਕਦੀਆਂ ਨੇ, ਨਸ਼ੇੜੀਆਂ ਤੱਕ ਪਹੁੰਚ ਕਰਦੀਆਂ ਨੇ। ਇਹ ਧੰਦਾ ਚੱਲਦਾ। ਇਹਦੇ ਰੋਕਣ ਦੇ ਲਈ ਸਰਕਾਰ ਨੇ ਹੁਣ ਨਵੀਂ ਪਹਿਲ ਕਦਮੀ ਕੀਤੀ ਹੈ ਕਿ ਪੰਜਾਬ ਦੇ ਜਿੰਨੇ ਨਸ਼ਾ ਛਡਾਊ ਕੇਂਦਰ ਨੇ, ਚਾਹੇ ਉਹ ਸਰਕਾਰੀ ਸਹਾਇਤਾ ਨਾਲ ਚੱਲਦੇ ਨੇ, ਚਾਹੇ ਉਹ ਕਿਸੇ ਸੰਸਥਾ ਦੀ ਸਹਾਇਤਾ ਨਾਲ ਚੱਲਦੇ ਨੇ, ਕਿਸੇ ਪ੍ਰਾਈਵੇਟ ਕੰਪਨੀ ਨੇ ਖੋਲ੍ਹੇ ਨੇ, ਕਿਸੇ ਸੰਗਠਨ ਨੇ ਖੋਲ੍ਹੇ ਨੇ, ਉਹਨਾਂ ਸਾਰਿਆਂ ਦਾ ਡਾਟਾ ਇਕੱਠਾ ਕਰੋ, ਕਿੱਥੇ ਖੁੱਲ੍ਹੇ ਨੇ, ਕਦੋਂ ਤੋਂ ਖੁੱਲ੍ਹੇ ਨੇ, ਕਿੰਨੇ ਉੱਥੇ ਨਸ਼ਾ ਛੱਡਣ ਲਈ ਆ ਗਏ, ਕਿੰਨਿਆਂ ਨੇ ਨਸ਼ਾ ਛੱਡਤਾ, ਕਿੰਨੇ ਦਾਖਲ ਨੇ, ਕਿੰਨੇ ਸਿਰਫ ਗੋਲੀ ਤੇ ਲੱਗੇ ਨੇ, ਕਿੰਨੇ ਟੀਕੇ ਤੇ ਲੱਗੇ ਨੇ, ਕਿੰਨਿਆਂ ਨੂੰ ਕੈਦ ਕੀਤਾ। ਇੱਕ ਡਾਟਾ ਇਕੱਠਾ ਕਰੋ। ਡਾਟਾ ਇਕੱਠਾ ਕਰਨ ਤੋਂ ਬਾਅਦ ਫਿਰ ਜਾਂਚ ਕਰੋ ਕਿ ਭਾਈ ਕੀ ਸੱਚਮੁੱਚ ਜਿੰਨਾ ਕੁਛ ਆਇਆ ਉਹਨਾਂ ਕੁਛ ਸਹੀ ਥਾਂ ਪਹੁੰਚਿਆ। ਉਹ ਰਿਕਾਰਡ ਜਿਹੜਾ ਉਹਨਾਂ ਨੇ ਰਜਿਸਟਰ ਦਰਜ ਕੀਤਾ ਹੋਊਗਾ ਕਿ 10 ਬੰਦੇ ਐਡਮਿਟ ਹੋਏ, ਉਹਨਾਂ 10ਾਂ ਦੀ ਵੈਰੀਫਾਈ ਕਰੋ ਕਿ ਉਹ 10 ਬੰਦੇ ਹੈਗੇ ਨੇ। ਪੰਜਾਬ ਦੇ ਵਿੱਚ ਪਿਛਲੇ ਦਿਨੀ ਕਾਲਜਾਂ ਦੇ ਵਿੱਚ ਇੱਕ ਮੁੱਦਾ ਬਣਿਆ ਸੀਗਾ ਕਿ ਵਜ਼ੀਫੇ ਲੈਣ ਦੇ ਲਈ ਨਕਲੀ ਐਡਮਿਸ਼ਨਾਂ ਦਿਖਾਈਆਂ ਗਈਆਂ। ਇੱਕੋ ਜਵਾਕ ਦੀ ਇੱਕੋ ਕਾਲਜ 'ਚ ਤਿੰਨ ਮਤਲਬ ਖੇਤਰਾਂ 'ਚ ਐਡਮਿਸ਼ਨ ਦਿਖਾਤੀ, ਜਾਂ ਇੱਕੋ ਜਵਾਕ ਦੀ ਤਿੰਨ ਕਾਲਜਾਂ 'ਚ ਐਡਮਿਸ਼ਨ ਦਿਖਾਤੀ। ਤੇ ਇਸ ਲਈ ਕਿਸੇ ਉਹ ਤਾਂ ਨਹੀਂਗਾ ਕਿ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਮਹੱਲੇ ਦੇ ਵਿੱਚ ਇੱਕੋ ਬੰਦਾ ਹੋਵੇ ਜਿਹੜਾ ਨਸ਼ਾ ਕਰਦਾ, ਉਸ ਨੂੰ 5 ਕੇਂਦਰਾਂ 'ਚ ਦਾਖਲ ਦਿਖਾਇਆ ਗਿਆ ਹੋਵੇ ਤੇ 5 ਥਾਵਾਂ ਤੋਂ ਉਹਦੇ ਨਾਂ ਤੇ ਗੋਲੀਆਂ, ਟੀਕੇ ਰਿਲੀਜ਼ ਹੋ ਗਏ ਹੋਣ ਤੇ ਬਾਅਦ ਚੋਂ ਬਾਜ਼ਾਰ 'ਚ ਵਿਕੇ ਹੋਣ, ਬਾਅਦ ਚੋਂ ਨਸ਼ੇੜੀਆਂ ਨੂੰ ਵਿਕੇ ਹੋਣ। ਸੋ ਇਸ ਲਈ ਹੁਣ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿਆ, ਬਾਕਾਇਦਾ ਤੌਰ ਤੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਹੋ ਗਈ ਹੈ ਕਿ ਪੂਰਾ ਡਾਟਾ ਪਹਿਲਾਂ ਤਿਆਰ ਕਰੋ ਨਸ਼ਾ ਛਡਾਊ ਕੇਂਦਰਾਂ ਦਾ, ਫਿਰ ਡਾਟਾ ਤਿਆਰ ਕਰੋ ਉਹਦੇ ਵਿੱਚ ਕਿੰਨੇ ਮਰੀਜ਼ ਆਏ, ਕਿਹਨਾਂ ਨੇ ਨਸ਼ਾ ਛੱਡਤਾ, ਹੁਣ ਕਿਹੜੇ ਦਾਖਲ ਨੇ। ਸਵਾਲ ਸਭ ਤੋਂ ਬੜਾ ਇਹੀ ਹੈ, ਕਹਿੰਦੇ ਜੀ ਇਹਦੀ ਆੜ ਦੇ ਵਿੱਚ ਗੋਲੀਆਂ ਦਾ ਧੰਦਾ, ਉਹਦੀ ਲੀਕੇਜ ਹੈ ਕਿ ਗੋਲੀਆਂ ਜਿੰਨ ਮਾਤਰਾ 'ਚ ਲਈਆਂ ਜਾਂਦੀਆਂ ਉਹ ਜਾਲੀ ਐਡਮਿਟ ਕਾਰਡ ਬਣਾ ਕੇ ਜਾਲੀ ਮਰੀਜ਼ ਦਾਖਲ ਕਰਕੇ ਉਹਨਾਂ ਦੇ ਨਾਂ ਤੇ ਲਈ ਜਾਂਦੀਆਂ, ਬਾਅਦ ਚੋਂ ਨਸ਼ੇ ਦੇ ਤੌਰ ਤੇ ਵਰਤੀ ਜਾਂਦੀ। ਇਸ ਲਈ ਇਹ ਸਾਰਾ ਕੁਝ ਹੁਣ ਆਨਲਾਈਨ ਸਿਸਟਮ ਹੋਊਗਾ, ਸਰਕਾਰ ਦੇ ਕੰਟਰੋਲ 'ਚ ਹੋਊਗਾ, ਔਰ ਜ਼ਿਆਦਾਤਰ ਨਸ਼ਾ ਛਡਾਊ ਕੇਂਦਰ ਹੁਣ ਬੰਦ ਹੋਣਗੇ ਜਿਹੜੇ ਇਸ ਆੜ 'ਚ ਧੰਦਾ ਕਰਦੇ ਨੇ। ਫਿਰ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਕਿਸ ਪਹਿਲ ਕਦਮੀ ਨਾਲ ਅੱਗੇ ਵਧਦੇ ਨੇ। ਇਹਦੇ ਉੱਤੇ ਸਰਕਾਰ ਗੰਭੀਰ ਨਜ਼ਰ ਆ ਰਹੀ ਹੈ। ਦੇਖਦੇ ਹਾਂ ਇਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪ ਰੰਗ ਸਾਹਮਣੇ ਆਉਂਦਾ ਜੀ। ਦੀਪਕ ਜੀ, ਏਦਾਂ ਨਹੀਂ ਲੱਗਦਾ ਵੀ ਕੋਈ ਵੀ ਇੱਥੇ ਕਿਸੇ ਨੂੰ ਨਹੀਂ ਪਤਾ ਕਿੰਨੇ ਹਸਪੀਟਲ ਆ, ਕਿੰਨੇ ਨਸ਼ਾ ਛਡਾਊ ਕੇਂਦਰ ਆ, ਕਿੰਨੀ ਇੰਡਸਟਰੀ ਆ, ਕੋਈ ਵੀ ਗਿਣਤੀ ਮਿਣਤੀ ਨਹੀਂ ਪੰਜਾਬ ਦੇ ਵਿੱਚ ਰੱਖੀ ਹੋਈ? ਨਹੀਂ, ਇਹਦਾ ਮਤਲਬ ਤਾਂ ਫਿਰ ਵਿਭਾਗ ਕੀ ਕਰਦੇ ਨੇ ਭੈਣ ਜੀ। ਸਭ ਤੋਂ ਵੱਡਾ ਸਵਾਲ ਇਹ ਹੈ
ਕਿ ਹਰ ਖੇਤਰ ਨਾਲ ਸੰਬੰਧਿਤ ਮੰਤਰਾਲਾ ਹੈ, ਮੰਤਰਾਲੇ ਨਾਲ ਸੰਬੰਧਿਤ ਵਿਭਾਗ ਨੇ, ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀ ਨੇ, ਅਧਿਕਾਰੀਆਂ ਨਾਲ ਸੰਬੰਧਿਤ ਜ਼ਿਲ੍ਹਾ ਲੈਵਲ ਤੱਕ ਯੂਨਿਟਾਂ ਨੇ, ਜ਼ਿਲ੍ਹੇ ਲੈਵਲ ਦੀਆਂ ਥੱਲੇ ਬਲਾਕ ਪੱਧਰ ਤੱਕ, ਪਿੰਡਾਂ ਤੱਕ ਸਾਰੀਆਂ ਟੀਮਾਂ ਨੇ। ਸੇ ਉਹ ਟੀਮਾਂ ਫਿਰ ਕਰਦੀਆਂ ਕੀ ਨੇ, ਉਹ ਦਫ਼ਤਰ ਕਰਦੇ ਕੀ ਨੇ, ਉਹ ਅਧਿਕਾਰੀ ਕਰਦੇ ਕੀ ਨੇ, ਉਹਨਾਂ ਵਿਭਾਗਾਂ ਦਾ ਕੰਮ ਕੀ ਹੈ, ਉਹਨਾਂ ਮੰਤਰਾਲਿਆਂ ਦਾ ਕੰਮ ਕੀ ਹੈ, ਜਵਾਬ ਦੇ। ਕਾਹਦੀਆਂ ਤਨਖਾਹ ਲੈਂਦੇ ਰਹੇ ਹੁਣ ਤੱਕ? ਫਿਰ ਕਰ ਲਓ ਵਸੂਲੀ। ਜਿਹੜੇ ਕਹਿੰਦੇ ਨੇ ਕਿ ਪੁਰਾਣੀਆਂ ਸਰਕਾਰਾਂ ਤੋਂ ਵਸੂਲੀ ਕਰਨੀ ਹੈ, ਪੁਰਾਣੇ ਵਿਭਾਗਾਂ ਦੀ, ਜੇਕਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਗਿਆਸਪੁਰਾ ਖੇਤਰ 'ਚ ਕਿੰਨੀਆਂ ਫੈਕਟਰੀਆਂ, ਜੇਕਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਫੈਕਟਰੀਆਂ ਦੇ ਅੰਦਰ ਕਿੰਨਾ ਕਿੰਨਾ ਕੈਮੀਕਲ ਵਰਤਿਆ ਜਾਂਦਾ ਹੈ, ਉਹ ਕੈਮੀਕਲ ਕਿੱਥੇ ਛੱਡਦੇ ਨੇ, ਕਿਹੜੀ ਨਾਲੀ 'ਚ ਜਾਂਦਾ ਹੈ, ਕਿਹੜੀ ਧਰਤੀ 'ਚ ਜਾਂਦਾ ਹੈ, ਕਿਹੜੇ ਨਾਲੇ 'ਚ ਜਾਂਦਾ ਹੈ, ਕਿਹੜੇ ਸੀਵਰੇਜ 'ਚ ਆਉਂਦਾ ਹੈ, ਜੇਕਰ ਨਗਰ ਨਿਗਮ ਨੂੰ, ਜ਼ਿਲ੍ਹਾ ਪ੍ਰਸ਼ਾਸਨ ਨੂੰ, ਪੋਲਿਊਸ਼ਨ ਕੰਟਰੋਲ ਵਿਭਾਗ ਨੂੰ ਇਹੀ ਨਹੀਂ ਪਤਾ, ਤਾਂ ਫਿਰ ਉਹਨਾਂ ਵਿਭਾਗਾਂ ਦੀ ਲੋੜ ਕੀ ਹੈ? ਉਹ ਚਿੱਟੇ ਹਾਥੀ ਬਣਾਏ ਕਿਉਂ ਨੇ? ਉਸੇ ਤਰ੍ਹਾਂ ਨਸ਼ਾ ਛੁਡਾਊ ਕੇਂਦਰ, ਕੀ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ, ਐਸਡੀਐਮ ਨੂੰ, ਡੀਸੀ ਨੂੰ, ਪੁਲਿਸ ਨੂੰ ਪਤਾ ਹੀ ਨਹੀਂ ਕਿ ਕਿੰਨੇ ਨਸ਼ਾ ਛੁਡਾਊ ਕੇਂਦਰ ਨੇ? ਸਿਹਤ ਵਿਭਾਗ ਨੂੰ ਪਤਾ ਹੀ ਨਹੀਂ ਕਿ ਕਿੱਥੇ ਦਵਾਈਆਂ ਜਾਂਦੀਆਂ ਨੇ, ਕੌਣ ਜਾਰੀ ਕਰਦਾ ਹੈ, ਕਿੱਥੋਂ ਮਿਲ ਜਾਂਦੀਆਂ ਨੇ, ਕੀ ਇੰਨੇ ਹੈਗੇ ਨੇ ਮਰੀਜ਼ ਜਾਂ ਨਹੀਂ, ਕਿੱਥੇ ਵਿਕਦੀਆਂ ਨੇ, ਕੈਮਿਸਟ ਸ਼ਾਪ 'ਤੇ ਤਾਂ ਨਹੀਂ ਵਿਕਦੀਆਂ, ਘਰਾਂ 'ਚ ਬੈਠਕਾਂ ਦੇ ਵਿੱਚ ਹੋਮ ਡਿਲੀਵਰੀ ਤਾਂ ਨਹੀਂ ਹੁੰਦੀ, ਕੌਣ ਕਰਦਾ ਹੈ, ਕਿਤੇ ਨਸ਼ਾ ਛੁਡਾਊ ਕੇਂਦਰ ਨਸ਼ਾ ਵੇਚਣ ਦੇ ਧੰਦਾ ਤਾਂ ਨਹੀਂ ਕਰਦੇ, ਕੀ ਪਤਾ ਹੀ ਨਹੀਂ? ਜਾਂ ਅੱਖਾਂ ਦੇ ਉੱਤੇ, ਜੀਭ ਦੇ ਉੱਤੇ, ਮੂੰਹ ਦੇ ਉੱਤੇ ਨੋਟਾਂ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ ਜਾਂਦੀਆਂ, ਫਿਰ ਇਹ ਅੰਨੇ ਹੋ ਜਾਂਦੇ ਨੇ, ਫਿਰ ਇਹਨਾਂ ਨੂੰ ਸਾਰਾ ਕੁਝ ਹਰਾ ਹਰਾ ਦਿਖਣ ਲੱਗਦਾ। ਇਹ ਵੀ ਜਾਂਚ ਹੋ ਜਾਣੀ ਚਾਹੀਦੀ ਨਾਲ ਦੀ ਨਾਲ। ਬਿਲਕੁਲ ਜੀ, ਮੈਨੂੰ ਤਾਂ ਲੱਗਦਾ ਬੈਠ ਉੱਠ ਕੇ ਆ ਜਾਂਦੇ ਆ ਤੇ ਪੈਨਸ਼ਨ ਦੀ ਵੇਟ ਕਰਦੇ ਵੀ ਜਦ ਸਾਡੀ ਉਮਰ ਹੋਵੇ ਤਾਂ ਇੱਥੋਂ ਨਿਕਲੀਏ, ਕੰਮ ਕੋਈ ਨਹੀਂ ਕਰਦਾ ਹੈਗਾ। ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਦਿੱਲੀ ਸ਼ਰਾਬ ਘੁਟਾਲੇ ਦੀ। ਈਡੀ ਨੇ ਸ਼ਾਮਲ ਕੀਤਾ ਚੱਡਾ ਦਾ ਨਾਮ, ਤੇ ਚੱਡਾ ਕਹਿੰਦਾ ਕਿ ਬਦਨਾਮ ਕੀਤਾ ਜਾ ਰਿਹਾ। ਦਿੱਲੀ ਸ਼ਰਾਬ ਘੁਟਾਲਾ ਇੱਕ ਵੱਡਾ ਵਿਵਾਦ ਬਣਦਾ ਜਾ ਰਿਹਾ ਹੈ ਤੇ ਇਹਦੇ ਵਿੱਚ ਵੱਡੇ ਵੱਡੇ ਨਾਮ ਸ਼ਾਮਲ ਹੁੰਦੇ ਜਾ ਰਹੇ ਨੇ। ਮਨੀਸ਼ ਸਿਸੋਦੀਆ ਦੇ ਨਾਲ ਸੰਬੰਧਿਤ ਉਹਨਾਂ ਦੇ ਪੀਏ, ਸ਼ਰਾਬ ਕਾਰੋਬਾਰੀ, ਮੁਲਾਜ਼ਮ ਅਧਿਕਾਰੀ, ਇੱਕ ਸੂਬੇ ਦੀ ਮੁੱਖ ਮੰਤਰੀ ਦੀ ਕੁੜੀ, ਪੰਜਾਬ ਦੇ ਵੱਡੇ ਐਕਸਾਈਜ਼ ਅਧਿਕਾਰੀ, ਇਹ ਸਾਰਿਆਂ ਦੇ ਨਾਲ ਨਾਲ ਦਿੱਲੀ ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜਦੋਂ ਫਸਿਆ ਤਾਂ ਉਹ ਤੋਂ ਬਾਅਦ ਸੁਕੇਸ਼ ਠੱਗ ਨੇ ਖੂਬ ਹੰਗਾਮਾ ਕੀਤਾ ਕਿ ਭਾਈ ਇਸ ਮਾਮਲੇ 'ਚ ਤਾਂ ਅਰਵਿੰਦ ਕੇਜਰੀਵਾਲ ਤੱਕ ਫਸੂਗਾ। ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਵੀ ਹੋ ਲਈ, ਚਾਹੇ ਉਹਨੂੰ ਬੁਲਾ ਕੇ ਸਵਾਲ ਜਵਾਬ ਵੀ ਹੋ ਲਏ, ਪਰ ਅਚਾਨਕ ਇੱਕ ਸਪਲੀਮੈਂਟਰੀ ਚਲਾਨ ਈਡੀ ਨੇ ਪੇਸ਼ ਕੀਤਾ ਤੇ ਉਹਦੇ ਵਿੱਚ ਖਾਸਾ ਕੁਝ ਤਬਦੀਲ ਹੈ। ਉਹਦੇ ਵਿੱਚ ਉਹ ਕਹਿੰਦੇ ਜੀ ਕਿ ਉਹਨਾਂ ਨੇ ਦਾਅਵਾ ਕੀਤਾ ਬਕਾਇਦਾ ਕਿ ਜੀ ਅਸੀਂ ਇਹਦੇ ਵਿੱਚ ਬਕਾਇਦਾ ਤੌਰ ਤੇ ਰਾਘਵ ਚੱਡਾ ਦਾ ਨਾਮ ਸ਼ਾਮਲ ਕੀਤਾ ਹੈ, ਉਹ ਸਪਲੀਮੈਂਟਰੀ ਚਲਾਨ ਦੇ ਵਿੱਚ ਉਹਦਾ ਨਾਮ ਹੈ। ਉਹ ਕਹਿੰਦੇ ਜੀ ਇਸ ਜਿਹੜੀ ਅਰਵਿੰਦ ਮਨੀਸ਼ ਸਿਸੋਦੀਆ ਦੇ ਪੀਏ ਅਰਵਿੰਦ ਨੇ ਕਬੂਲਿਆ ਕਿ ਜਿਹੜੀ ਮੀਟਿੰਗ ਹੋਈਆਂ ਸੀ ਐਕਸਾਈਜ਼ ਵਿਭਾਗ ਨੂੰ ਲੈ ਕੇ, ਐਕਸਾਈਜ਼ ਪਾਲਿਸੀ ਨੂੰ ਲੈ ਕੇ, ਨਵੀਂ ਪਾਲਿਸੀ ਨੂੰ ਲੈ ਕੇ ਦਿੱਲੀ ਦੇ ਵਿੱਚ, ਉਸ ਮੀਟਿੰਗ ਦੇ ਪ੍ਰਬੰਧਕ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਸੀ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਹੋਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਕਈ ਵੱਡੇ ਅਧਿਕਾਰੀ ਮੌਜੂਦ ਸੀ, ਐਕਸਾਈਜ਼ ਨਾਲ ਸੰਬੰਧਿਤ ਪੰਜਾਬ ਦੇ ਅਫਸਰ ਮੌਜੂਦ ਸੀ ਤੇ ਉਸੇ ਮੀਟਿੰਗ ਦੇ ਵਿੱਚ ਰਾਘਵ ਚੱਡਾ ਵੀ ਮੌਜੂਦ ਸੀ। ਸੋ ਇਸ ਲਈ ਰਾਘਵ ਚੱਡਾ ਨੂੰ ਅਸੀਂ ਇਸ ਦੇ ਵਿੱਚ ਮੀਟਿੰਗ ਦੇ ਵਿੱਚ ਮੌਜੂਦ ਹੋਣ ਦੇ ਚੱਲਦੇ ਸਪਲੀਮੈਂਟਰੀ ਚਲਾਨ ਦੇ ਵਿੱਚ ਸ਼ਾਮਲ ਕੀਤਾ। ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਹਨੂੰ ਆਰੋਪੀ ਬਣਾਇਆ ਜਾਂ ਦੋਸ਼ੀ ਬਣਾਇਆ ਜਾਂ ਇਸ ਨੂੰ ਮੁਲਜ਼ਮ ਬਣਾਇਆ। ਉਹ ਕਹਿੰਦੇ ਨਾ, ਅਸੀਂ ਉਸ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਕਿ ਭਾਈ ਤੇਰੀ ਮੌਜੂਦਗੀ ਉੱਥੇ ਕੀ ਕਰਦੀ ਸੀ, ਇਹ ਪਤਾ ਕਰਨਾ। ਪਰ ਰਾਘਵ ਚੱਡਾ ਕਹਿੰਦਾ ਮੈਨੂੰ ਬਦਨਾਮ ਕੀਤਾ ਜਾ ਰਿਹਾ, ਕੁਝ ਮੀਡੀਆ ਨੇ ਮੈਨੂੰ ਮੁਲਜ਼ਮ ਬਣਾ ਕੇ ਪੇਸ਼ ਕਰਤਾ, ਕੁਝ ਮੀਡੀਆ ਨੇ ਮੈਨੂੰ ਗਵਾਹ ਬਣਾ ਕੇ ਪੇਸ਼ ਕਰਤਾ, ਕੁਝ ਮੀਡੀਆ ਨੇ ਮੈਨੂੰ ਆਰੋਪੀ ਬਣਾ ਕੇ ਸ਼ਰਾਬ ਦੇ ਇਸ ਐਕਸਾਈਜ਼। ਕਹਿੰਦਾ ਆਪਾਂ ਤਾਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਜੀ ਤੇ ਇਮਾਨਦਾਰੀ ਨਾਲ ਕੰਮ ਕਰਦੇ, ਇਸ ਲਈ ਸਾਨੂੰ ਬਦਨਾਮ ਕੀਤਾ ਜਾ ਰਿਹਾ। ਇੱਧਰ ਚਾਰਜ ਸ਼ੀਟ ਦੇ ਵਿੱਚ ਤੇਲੰਗਾਨਾ ਦੀ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦੀ ਧੀ ਹੈ ਜਿਹੜੀ ਕਵਿਤਾ ਨਾਇਰ, ਉਹਦਾ ਵੀ ਨਾਮ ਵੱਜਦਾ। ਪੰਜਾਬ ਦੇ ਜਿਹੜੇ ਅਫਸਰ ਨੇ, ਕਮਿਸ਼ਨਰ ਨੇ, ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਨੇ, ਐਕਸਾਈਜ਼ ਵਿਭਾਗ ਦੇ ਹੋਰ ਅਧਿਕਾਰੀ ਨੇ, ਉਹਨਾਂ ਦਾ ਨਾਮ ਵੱਜਦਾ। ਤੇ ਇਹਦਾ ਮਨੀਸ਼ ਸਿਸੋਦੀਆ ਜਿਹੜਾ ਪੀਏ ਅਰਵਿੰਦ, ਉਹਨੇ ਖੁੱਲ ਕੇ ਮਤਲਬ ਕਿ ਦਮ ਭਰਿਆ ਕਿ ਹਾਂ ਰਾਘਵ ਚੱਡਾ ਸਪਲੀਮੈਂਟਰੀ ਚਲਾਨ ਦੇ ਹਵਾਲੇ ਨਾਲ ਉਹਦੇ ਈਡੀ ਨੇ ਦਾਅਵਾ ਕੀਤਾ ਕਿ ਉਹਨੇ ਸਾਡੇ ਕੋਲ ਕਬੂਲ ਕੀਤਾ ਕਿ ਹਾਂ ਰਾਘਵ ਚੱਡਾ ਉਸ ਮੀਟਿੰਗ 'ਚ ਹਾਜ਼ਰ ਸੀ, ਉਹਦੀ ਮੌਜੂਦਗੀ ਸਾਰਾ ਕੁਝ ਤੈਅ ਹੁੰਦਾ ਰਿਹਾ, ਇਸ ਲਈ ਉਹਦਾ ਨਾਂ ਕਹਿੰਦੇ ਤਾਂ ਸ਼ਾਮਲ ਕੀਤਾ। ਤੇ ਰਾਘਵ ਚੱਡਾ ਨੇ ਜਿਹਦੇ ਜਵਾਬ 'ਚ ਪ੍ਰੈਸ ਕਾਨਫਰੰਸ ਕੀਤੀ ਆ ਕਿ ਮੇਰੇ ਤੇ ਬੇਬੁਨਿਆਦ ਦੋਸ਼ ਝੂਠ ਲਾਏ ਜਾ ਰਹੇ ਨੇ। ਇੱਧਰ ਈਡੀ ਨੇ ਇੱਥੇ ਨਹੀਂ ਰੁਕੀ, ਈਡੀ ਨੇ ਫਿਰ ਇਹ ਸਪਲੀਮੈਂਟ ਚਲਾਨ ਦੇ ਵਿੱਚ ਇਹ ਵੀ ਮਤਲਬ ਦਮ ਭਰਿਆ ਕਿ ਹਵਾਲਾ ਰਾਹੀਂ ਪੈਸੇ ਦਾ ਆਦਾਨ ਪ੍ਰਦਾਨ ਹੋਇਆ ਔਰ ਉਹ ਪੈਸਾ ਗੋਆ ਚੋਣਾਂ ਦੇ ਵਿੱਚ ਵਰਤਿਆ ਗਿਆ। ਉਹ ਕਹਿੰਦੇ 30 ਕਰੋੜ ਦਾ ਮਤਲਬ ਕਿ ਹਵਾਲੇ ਰਾਹੀਂ ਪੈਸਾ ਆਇਆ ਤੇ ਉਹ ਪੈਸਾ ਫਿਰ ਵਾਇਆ ਕੇਜਰੀਵਾਲ ਕਹਿੰਦੇ ਜੀ ਉੱਥੇ ਵਰਤਿਆ ਗਿਆ ਗੋਆ ਚੋਣਾਂ 'ਚ। ਹੁਣ ਈਡੀ ਨੇ ਇਹ ਵੀ ਦਮ ਭਰਿਆ।
ਸੋ ਇਸ ਲਈ ਇਹ ਮਾਮਲਾ ਵੱਡਾ ਬਣਦਾ ਜਾ ਰਿਹਾ। ਇਸ ਮਾਮਲੇ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਜਰੀਵਾਲ ਜਾਂ ਰਾਘਵ ਚੱਡਾ ਤੱਕ ਦੀ ਗ੍ਰਿਫਤਾਰੀ ਦੇ ਮਸਲੇ ਖੜੇ ਨੇ, ਜਾਂ ਇਹ ਸਿਰਫ ਇਹਨਾਂ ਨੂੰ ਡਰਾਉਣ ਦੇ ਲਈ, ਪੈਰਾਂ ਹੇਠੋਂ ਜ਼ਮੀਨ ਕੱਢਣ ਦੇ ਲਈ, ਜਾਂ ਭਾਜਪਾ ਆਪਣੇ ਹਥਿਆਰ ਵਜੋਂ ਈਡੀ ਨੂੰ, ਇਨਕਮ ਟੈਕਸ ਨੂੰ ਵਰਤ ਰਹੀ ਆ, ਜਾਂ ਜਿਹੜਾ ਸ਼ਰਾਬ ਘੁਟਾਲੇ ਦੀ ਚਰਚਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੈ, ਇਹਦਾ ਸੇਕ ਛੇਤੀ ਪੰਜਾਬ ਆਉਣ ਵਾਲਾ। ਕਿਉਂਕਿ ਰਾਘਵ ਚੱਡਾ ਕੱਲੇ ਅਰਵਿੰਦ ਕੇਜਰੀਵਾਲ ਦੇ ਮਤਲਬ ਕਿ ਉਹਦੇ ਖਾਸਮ ਖਾਸ ਨਹੀਂ, ਜਿਹੜੇ ਕਹਿੰਦੇ ਸਿਪਾਹੀ ਨਹੀਂ, ਇਹ ਪੰਜਾਬ ਦੇ ਸਰਕਾਰ ਚਲਾਉਣ ਦੇ ਵਿੱਚ ਵੀ ਪ੍ਰਮੁੱਖ ਮੰਨੇ ਜਾਂਦੇ ਨੇ ਕਿ ਪੜਦੇ ਉਹਲੇ ਸਰਕਾਰ ਰਾਘਵ ਚੱਡਾ ਚਲਾਉਂਦੇ ਨੇ, ਤੇ ਪੰਜਾਬ ਦੇ ਰਾਜ ਸਭਾ ਮੈਂਬਰ ਵੀ ਨੇ। ਇਸ ਲਈ ਤੇ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਪਹਿਲਾਂ ਤੋਂ ਇਸ ਮਾਮਲੇ 'ਚ ਘਿਰ ਚੁੱਕੇ ਨੇ। ਸੋ ਇਸ ਲਈ ਵੱਡਾ ਸਵਾਲ ਖੜਾ ਕਿ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਤੋਂ ਬਾਅਦ ਪੰਜਾਬ ਦਾ ਕੋਈ ਵੱਡਾ ਲੀਡਰ ਤਾਂ ਨਹੀਂ ਕਿਤੇ ਇਸ ਮਾਮਲੇ 'ਚ ਘਿਰੂਗਾ। ਇਹਦੇ ਉੱਤੇ ਵੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਇਹ ਲੰਬਾ ਹੀ ਚੱਲੂਗਾ ਕੰਮ ਤਾਂ, ਹੋਰ ਰੌਲਾ ਗੋਲਾ ਪੈਣ ਨਾਲ। ਆਪਾਂ ਜਾਂਦੇ ਇੱਕ ਗੱਲ ਕਰ ਲਈਏ, ਜਿਹੜਾ ਪੰਜਾਬ ਆ ਇਹ ਖੇਤੀਬਾੜੀ ਦਾ ਜਿਹੜਾ ਸਟੇਟ ਹੈਗੀ ਆ, ਫਸਲਾਂ ਜਿਹੜੀਆਂ ਚੱਕਣੀਆਂ ਸੀਗੀਆਂ, ਕੀ ਕਾਫੀ ਮਾਤਰਾ ਦੇ ਵਿੱਚ ਇਸ ਸਰਕਾਰ ਨੇ ਕਣਕ ਚੱਕ ਲਈ? ਨਹੀਂ ਜੀ, ਕਣਕ ਖਰੀਦ ਰਹੀ ਆ, ਚੁਕਾਈ ਨਹੀਂ ਅਜੇ ਹੋ ਰਹੀ। ਉਹਦਾ ਨਤੀਜਾ ਇਹ ਹੈ ਕਿ ਮੰਡੀਆਂ ਦੇ ਵਿੱਚ ਢੇਰ ਲੱਗੇ ਪਏ ਨੇ, ਆੜ੍ਹਤੀਆਂ ਕੋਲ ਬੋਰੀਆਂ ਭਰੀਆਂ ਪਈਆਂ ਨੇ, ਤੇ ਉਹ ਚੁਕਾਈ ਨਾ ਹੋਣ ਕਾਰਨ ਖਰੀਦ ਪੂਰੀ ਲਗਭਗ ਹੋ ਗਈ ਹੈ। ਕੁਝ ਮੰਡੀਆਂ ਮਤਲਬ ਕਿ ਖਰੀਦ ਪੱਖੋਂ ਬੰਦ ਹੋ ਗਈਆਂ ਨੇ, ਪਰ ਮਤਲਬ ਕਿ ਉਹਦੀ ਢਵਾਈ ਨਾ ਹੋਣ ਕਰਕੇ, ਉਹ ਲਦਾਈ ਨਾ ਹੋਣ ਕਰਕੇ, ਉਹ ਪੂਰਾ ਮਤਲਬ ਕਿ ਚੁਕਾਈ ਨਾ ਹੋਣ ਕਰਕੇ ਉਹ ਪਾਣੀ ਭਰ ਰਿਹਾ। ਤੇ ਆੜ੍ਹਤੀ ਕਹਿੰਦੇ ਕੋਈ ਨਾ, ਫਿਰ ਹੁਣ ਭਿੱਜਦੀਆਂ ਉਹ ਸਰਕਾਰ ਦੀ ਆ, ਫਿਰ ਵਜਨੇ ਵਧੂਗਾ। ਸੋ ਇਸ ਲਈ ਇਸ ਹਵਾਲੇ ਨਾਲ ਮਤਲਬ ਕਿ ਕਿਸੇ ਨੂੰ ਫਿਕਰ ਨਹੀਂ ਕਿ ਅਨਾਜ ਕੱਲ ਨੂੰ ਕਿਸੇ ਨੇ ਖਾਣਾ ਵੀ ਹੈ, ਕਿਸੇ ਨੇ ਇਹਦੀ ਵਰਤੋਂ ਵੀ ਕਰਨੀ ਹੈ। ਇਸ ਹਵਾਲੇ ਨਾਲ ਇਸ ਮਾਮਲੇ ਦੇ ਵਿੱਚ ਮਤਲਬ ਕਿ ਸਿਸਟਮ ਐਕਟਿਵ ਬ੍ਰੇਕ ਹੋਇਆ। ਬੇਸ਼ੱਕ ਖਰੀਦ ਬੜੀ ਚੰਗੇ ਤਰੀਕੇ ਨਾਲ ਸ਼ੁਰੂ ਹੋਈ ਸੀ, ਅਦਾਇਗੀ ਬੜੀ ਵਧੀਆ ਹੋ ਰਹੀ ਆ, ਸਮੇਂ ਸਿਰ ਕੇਂਦਰ ਵੱਲੋਂ ਜਿਹੜੇ ਫੰਡ ਨੇ ਉਹ ਆ ਗਏ ਨੇ। ਜਿਹੜੀ ਕਟੌਤੀ ਆ ਉਹਦੀ ਭਰਪਾਈ ਦੇ ਲਈ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ 95 ਕਰੋੜ ਰੁਪਏ ਪਹਿਲਾਂ ਜਾਰੀ ਕਰਤਾ ਸੀ, ਰਹਿੰਦਾ ਬਾਕੀ ਜਾਰੀ ਕਰ ਰਹੇ ਹਾਂ। ਨਾਲ ਦੀ ਨਾਲ ਅਦਾਇਗੀ ਸਮੇਂ ਸਿਰ ਹੋ ਰਹੀ ਆ। ਪਰ ਹੁਣ ਇੱਥੇ ਆ ਕੇ ਮਸਲਾ ਫਸ ਗਿਆ ਕਿ ਇਸੇ ਲਈ ਹੁਣ ਕੋਈ ਅਫਸਰ, ਕੋਈ ਮੰਤਰੀ, ਕੋਈ ਐਮਐਲਏ ਮੰਡੀਆਂ ਕਰਨੀ ਤਾਂ ਰੁੱਖੇ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਕਿ ਉੱਥੇ ਆੜ੍ਹਤੀ ਗੱਲ ਪੈ ਜਾਣਗੇ, ਲੋਕ ਗੱਲ ਪੈ ਜਾਣਗੇ ਕਿ ਭਾਈ ਆ ਬੋਰੀਆਂ ਭਰੀਆਂ ਪਈਆਂ, ਚੁਕਾ ਲਓ। ਸੋ ਚੁਕਾਈ ਬਹੁਤ ਹੌਲੀ ਚੱਲ ਰਹੀ ਹੈ, ਤੇ ਲਗਾਤਾਰ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਤੇਜ਼, ਹਲਕਾ, ਦਰਮਿਆਨਾ ਮੀਂਹ ਲਗਾਤਾਰ ਪਈ ਜਾਂਦਾ। ਉੱਤਰੀ ਭਾਰਤ ਦੇ ਵਿੱਚ ਲਗਭਗ ਤੇ ਸਭ ਤੋਂ ਠੰਡਾ ਦਿਨ ਰਿਹਾ ਕੱਲ। ਇਸ ਲਈ ਇਸ ਮਹੀਨੇ ਦੇ ਵਿੱਚ ਇਹ ਦਿਨ ਸਭ ਤੋਂ ਠੰਡਾ ਰਹਿਣਾ, ਤੇ ਇਸ ਲਈ ਆਉਂਦੇ 2-3 ਦਿਨਾਂ 'ਚ ਹਜੇ ਵੀ ਫਿਕਰਮੰਦੀ ਖੜੀ ਆ। ਤੇ ਪਰ ਸਰਕਾਰ ਇਸ ਮਾਮਲੇ 'ਚ ਬਹੁਤ ਹੌਲੀ ਹੋ ਗਈ ਆ। ਸਰਕਾਰ ਦਾ ਚੱਕਾ ਬਹੁਤ ਹੌਲੀ ਘੁੰਮ ਰਿਹਾ, ਤਾਂ ਕਰਕੇ ਕਣਕ ਦੀ ਚੁਕਾਈ ਨਹੀਂ ਪੂਰੀ ਹੋ ਪਾ ਰਹੀ। ਜੀ ਜੀ, ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਦੀਪਕ ਸ਼ਰਮਾ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ